पढ़न दी माफी मैनू दे दिया जी, मेरे को है नहीं। ओके हाँ जी, गुड मॉर्निंग डॉक्टर साहब, सॉरी मैं जरा परेशान पढ़ो। नहीं आया वापस। सत श्री अकाल जी पीपा जी, अमरजीत जी। सत श्री अकाल जी, सत श्री अकाल जी। 594 बंद शुरू करना डॉक्टर साहब ਅਸੀਂ जी। ओ कूकू कुकीता कीता ए कूक रांझे, ਉੱਚਾ ਕੂਕ ਦਾ ਚਾਂਗੜਾ ਧਰਾਸਦਾ ਈ, ਬੂਬੂ ਮਾਰ ਕੇ ਲਲਕਰਾ ਕਰੇ ਧੁੰਮਾ, ਰਾਜੇ ਪੁੱਛਿਆ ਸ਼ੋਰ ਵਸਵਾਸ ਦਾ ਈ, ਰਾਂਝੇ ਆਖਿਆ ਰਾਜਿਆ ਚਿਰੀ ਜਿਵੇਂ, ਕਰਮ ਰੱਬ ਦਾ ਫਿਕਰ ਗਮ ਕਾਸ ਦਾ ਈ, ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਤੇਰਾ ਰਾਜ ਤੇ ਹੁਕਮ ਆਕਾਸ਼ ਦਾ ਈ, रास्ता ही ਰਾਸ ਦਾ ਈ। ਲੈਟ ਮੀ ਫਿਕਸ ਇਟ। तेरी धान पई ए रूम शाम अंदर, बादशाह डरे आस पास दाई, तेरे राज विच बिना तकसीर लुटिया, ना गुनाह ते ना कोई वास्ता आई, मक्खी फास दी शहद विच हो नेड़े, वारशा इस जग विच फासदा आई। हाँ जी। ओ कू कू कीता कूक रांझे, रांझा जेड़ा है वो कूक रहा है। कूकना होंदा उच्ची उच्ची आवाज च मदद ਲਈ बनाना। ਉੱਚਾ ਕੂਕ ਦਾ ਚਾਂਗਰਾ ਧਰਾਸਦਾ ਹੀ, ਤੇ ਉਹ ਚਾਂਗਰਾ ਮਾਰਨਾ ਹੁੰਦਾ ਹੈ ਬੜੀ ਸ਼ਰੀਕਿੰਗ ਵਾਇਸ ਦੇ ਵਿੱਚ ਮਦਦ ਲਈ ਬਣਾਉਣਾ। ਤੇ ਧਰਾਸਦਾ ਹੀ ਦਾ ਮਤਲਬ ਹੈ ਉਮੀਦ ਵਿੱਚ, ਧਰਾਸ ਦਾ ਮਤਲਬ ਉਮੀਦ ਹੁੰਦਾ ਹੈ। ਬੂਬੂ ਮਾਰ ਕੇ ਲਲਕਰਾਂ ਕਰੇ ਧੁਮਾ, ਇਹ ਬੂਬੂ ਮਾਰ ਦਿਆ ਬੁਬਲੀਆਂ ਮਾਰ ਰਿਹਾ ਹੈ ਤੇ ਆਪਣੀ ਆਵਾਜ਼ ਦੇ ਵਿੱਚ ਉਹ ਲਲਕਾਰ ਰਿਹਾ ਹੈ। ਕਰੇ ਧੁਮਾ ਮਤਲਬ सर जी बूबू भुब्बा नहीं होंगे, भुब्बा मार के रोना नहीं, भुब्बा मार के रोंदे भी नहीं, भुब्बा मार के अपना ਜਿਹੜਾ ਹੈ ਉਹ ਤੁਸੀਂ ਤਾਕਤ ਦਾ ਵੀ ਐਲਾਨ ਕਰਦੇ ਹੋ। ਇੱਥੇ ਸ਼ਾਇਦ ਭੁੱਬਾ ਮਾਰਨਾ ਰੋਣ ਦੇ ਮਾਇਨਿਆਂ 'ਚ ਹੀ ਆਇਆ ਹੋਵੇ। ਅੱਛਾ ਡਾਕਟਰ ਸਾਹਿਬ ਇੱਕ ਹੁੰਦਾ ਬੂਬੂ ਮਾਰ ਕੇ ਲਲਕਰਾ ਕਰੇ ਧੁਮਾ, ਰਾਜੇ ਪੁੱਛਿਆ ਸ਼ੋਰ ਵਸਵਾਸ ਦਾ ਹੀ, ਤੇ ਰਾਜੇ ਨੇ ਪੁੱਛਿਆ ਕਿ ਇਹ ਵਸਵਾਸ ਦਾ ਮਤਲਬ ਹੈ ਸੋਚਣ ਦਾ, ਕਿ ਇਹ ਮੈਨੂੰ ਸ਼ੱਕ ਹੋ ਰਿਹਾ ਹੈ, ਸੋਚ ਰਿਹਾ ਮੈਂ ਕਿ ਸੱਚੀ ਮੁੱਚੀ ਦਾ ਕੋਈ ਬੁਲਾ ਰਿਹਾ ਹੈ। ਅੱਛਾ ਡਾਕਟਰ ਸਾਹਿਬ ਇੱਕ ਬੂ ਇੱਥੇ ਲਿਖਿਆ ਹੈ ਪੰਜਾਬੀ ਦੇ ਵਿੱਚ, ਇੱਕ ਹੁੰਦੀ ਹੈ ਬੜਕ ਮਾਲਣੀ, ਜਿਹੜਾ ਕਿ ਬੜਕ ਮਾਰ ਨੂੰ ਕਹਿੰਦੇ। ਮੈਂ ਤੇ ਉਹੀ ਕਹਿ ਰਿਹਾ ਸੀ ਨਾ। ਹਾਂ, ਮਤਲਬ ਉਹ ਲਿਖਿਆ ਨਹੀਂ ਜਾ ਸਕਦਾ ਉਸ ਚੀਜ਼ ਨੂੰ। ਹਾਂ, ਮਤਲਬ ਇਹ ਹੈ ਕਿ ਮੈਂ ਤੇ ਬੜਕ ਮਾਰਨ ਦੇ ਮੈਨੇ ਟ੍ਰਾਂਸਲੇਟ ਕੀਤਾ ਸੀ। ਹਾਂ, ਵੈਰੀ ਗੁੱਡ। ਰਾਂਝੇ ਆਖਿਆ ਰਾਜਿਆ ਚਿਰੀ ਜਿਵੇਂ, ਚਿਰੀ ਦਾ ਮਤਲਬ ਹੈ ਲੰਮੀ ਮੁੱਦਤ ਤੱਕ, ਲੰਮੇ ਚਿਰ ਤੱਕ, ਕਿ ਤੂੰ ਲੰਮੇ ਚਿਰ ਤੱਕ ਜੀਵੇਂ। ਕਰਮ ਰੱਬ ਦਾ ਫਿਕਰ ਗਮ ਕਾਸ ਦਾ ਹੀ, ਤੇਰੇ ਤੇ ਰੱਬ ਦਾ ਕਰਮ ਹੈ ਤੇ ਤੈਨੂੰ ਕਿਸੇ ਸ਼ੈ ਦਾ ਗਮ ਨਹੀਂ ਹੈਗਾ। ਹੁਕਮ ਮੁਲਕ ਦਿੱਤਾ ਤੈਨੂੰ ਰੱਬ ਸੱਚੇ, ਇਹ ਤੇ ਸਾਫ਼ ਹੀ ਹੈ। ਤੇਰਾ ਰਾਜ ਤੇ ਹੁਕਮ ਆਰਾਸਤਾ ਹੀ, ਆਰਾਸਤਾ ਦਾ ਮਤਲਬ ਸਜਿਆ ਹੋਇਆ, ਡੈਕੋਰੇਟਡ। ਤੇਰੀ ਧਾਂਗ ਪਈਏ ਰੂਮ ਸ਼ਾਮ ਅੰਦਰ, ਧਾਂਗ ਦਾ ਮਤਲਬ ਹੈ ਖੌਫ, ਰੂਮ ਸ਼ਾਮ ਦੇ ਵਿੱਚ ਤੇਰਾ ਖੌਫ ਹੈ। ਬਾਦਸ਼ਾਹ ਡਰੇ ਆਸ ਪਾਸ ਦਾ ਹੀ, ਤੇ ਲਾਗੇ ਸ਼ਾਗੇ ਦੇ ਜਿਹੜੇ ਬਾਦਸ਼ਾਹ ਨੇ ਉਹ ਤੇਰੇ ਕੋਲੋਂ ਡਰਦੇ ਨੇ। ਤੇਰੇ ਰਾਜ ਵਿੱਚ ਬਿਨਾਂ ਤਕਸੀਰ ਲੁੱਟਿਆ, ਤਕਸੀਰ ਦਾ ਮਤਲਬ ਹੈ ਗਲਤੀ, ਗੁਨਾਹ, ਕਿ ਤੇਰੇ ਰਾਜ ਵਿੱਚ ਮੈਂ ਬਿਨਾਂ ਗੁਨਾਹ ਦੇ ਲੁੱਟਿਆ ਗਿਆ ਹੈ। ਨਾ ਗੁਨਾਹ ਤੇ ਨਾ ਕੋਈ ਵਾਸਤਾ ਹੀ, ਨਾ ਮੈਂ ਕੋਈ ਗੁਨਾਹ ਕੀਤਾ, ਗਲਤੀ ਕੀਤੀ, ਤੇ ਨਾ ਮੇਰਾ ਕਿਸੇ ਨਾਲ ਕੋਈ ਲੈਣ ਦੇਣ ਸੀ। ਮੱਖੀ ਫਾਸ ਦੀ ਸ਼ਹਿਦ ਵਿੱਚ ਹੋ ਨੇੜੇ, ਵਾਰਿਸ਼ਾ ਹੁਣ ਜੱਗ ਵਿੱਚ ਫਾਸਦਾ ਈ। ਇਹ ਤੇ ਸਾਫ਼ ਹੀ ਹੈ ਕਿ ਮੱਖੀ ਜਿਹੜੀ ਹੈ ਉਹ ਸ਼ਹਿਦ ਦੇ ਕੋਲ ਜਦੋਂ ਜਾਂਦੀ ਹੈ ਤੇ ਉਹ ਵਿੱਚ ਫਸ ਜਾਂਦੀ ਹੈ। ਇਹ ਬਾਕੀ ਸਾਫ਼ ਹੀ ਹੈ। ਚਲੋ ਜੀ ਅਗਲਾ ਕਿੰਨੇ ਪੜ੍ਹਨਾ ਹੈ? ਸਰ ਜੀ ਹੁਕਮ ਹਕੂਮਤ ਨੂੰ ਕਹਿੰਦੇ, ਤੈਨੂੰ ਹਕੂਮਤ ਦਿੱਤੀ ਰੱਬ ਨੇ ਜੀ। ਹੁਕਮ ਦਾ ਮਤਲਬ ਹੈ ਹਕੂਮਤ, ਬਲਕਿ ਹੁਕੂਮਤ ਜਿਹੜਾ ਹੁਕਮ ਤੋਂ ਬਣਿਆ ਹੈ। ਸਹੀ। ਅੱਛਾ ਡਾਕਟਰ ਸਾਹਿਬ ਅੱਗੇ ਮੈਂ ਪੜ੍ਹਦਾ ਜੀ। ਹਾਂਜੀ। ਰਾਜੇ ਹੁਕਮ ਕੀਤਾ ਚੜੀ ਫੌਜ ਬਾਂਕੀ, ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ,
ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ। ਇੱਕ ਵਿੱਚ ਬੰਦ ਜਿਹੜਾ ਨਾ ਇਹ ਤੁਹਾਡੇ ਕੋਲ ਸ਼ਾਇਦ ਨਹੀਂ ਹੈਗਾ, ਇੱਕ ਰਹਿ ਗਿਆ ਵਿੱਚ ਬੰਦ। ਪੱਲੂ ਫੇਰ ਕੇ। ਹਾਂ ਇਹ ਤੁਸੀਂ ਪੜੋ ਆਪਣਾ ਜੀ ਮੈਂ ਪੜ੍ਹਨੀ ਆ। ਇਹ ਅਸਾਂ ਕੋਲ 595 ਆ। ਪੱਲੂ ਫੇਰ ਰਾਂਝੇ ਫਰਿਆਦ ਕੀਤੀ, ਭਲਾ ਸੁਣੀ ਦਾਏਦ ਲਿਆ ਰਾਜ ਤੇਰਾ। नहीं, पल्लू फेर के रांझे फरियाद कीती, भला सुनी दा अद लिया राज तेरा। जोर जोर ले चले नी माल मेरा, ता मैं होया आ मोहताज तेरा। सब अमीर उमरा वरसा तेरे भला नजर आया मैनू साज तेरा। मेरी गौर कर से तेरा भला होसी, रब आप सवार सी काज तेरा। हाँ जी, पल्लू फेर के यानी मतलब उन्हें ਝੋਲੀ ਅੱਡ ਕੇ ਫਰਿਆਦ ਕੀਤੀ ਹੈ, ਭਲਾ ਸੁਣੀ ਦਾ ਅਦਲੀਆ ਰਾਜ ਤੇਰਾ। ਮੈਂ ਸੁਣਿਆ ਹੈ ਕਿ ਤੇਰੀ ਹਕੂਮਤ ਦੇ ਵਿੱਚ ਇਨਸਾਫ ਹੁੰਦਾ ਹੈ, ਅਦਲੀਆ ਰਾਜ ਇਨਸਾਫ ਵਾਲੀ ਹਕੂਮਤ। ਜ਼ੋਰੋ ਜ਼ੋਰ ਲੈ ਚੱਲੇ ਨੇ ਮਾਲ ਮੇਰਾ, ਤਾਂ ਮੈਂ ਹੋਇਆ ਹਾਂ ਆਣ ਮੁਹਤਾਜ ਤੇਰਾ। ਮੁਹਤਾਜ ਦਾ ਮਤਲਬ ਹੈ ਲੋੜਵੰਦ, ਜਿਹਨੂੰ ਲੋੜ ਪੈ ਗਈ ਹੋਵੇ ਕਿ ਮੇਰਾ ਮਾਲ ਜ਼ੋਰੀ ਛੇੜੇ ਲੈ ਕੇ ਜਾ ਰਹੇ ਨੇ, ਇਸ ਲਈ ਮੈਂ ਤੇਰੀ ਮੈਨੂੰ ਜ਼ਰੂਰਤ ਪੈ ਗਈ ਹੈ। ਸਭ ਮੀਰ ਉਮਰਾ ਵਰਸਾ ਤੇਰੇ। ਮੀਰ ਦਾ ਮਤਲਬ ਹੈ ਜਿਹੜੇ ਬਾਦਸ਼ਾਹ ਦੇ ਲੀਡਰਸ ਹੁੰਦੇ ਨੇ ਉਹਦੇ ਦਰਬਾਰ 'ਚ। ਉਮਰਾ ਦਾ ਮਤਲਬ ਜਿਹੜੇ ਵੱਡੇ ਵੱਡੇ ਲੋਕ ਨੇ। ਵਰਸਾ ਦਾ ਮਤਲਬ ਹੈ ਜਿਹੜੇ ਉਹਦੇ ਅੱਗੇ ਪਿੱਛੇ ਵਾਰਸ ਨੇ। ਤੇਰੇ ਭਲਾ ਨਜ਼ਰ ਆਇਆ ਮੈਨੂੰ ਸਾਜ ਤੇਰਾ। ਸਾਜ ਦਾ ਮਤਲਬ ਹੈ ਬਣ ਬਣਾ, ਸਟਰਕਚਰ। ਮੈਨੂੰ ਤੇਰਾ ਇਹ ਜਿਹੜਾ ਬਣ ਬਣਾ ਹਕੂਮਤ ਦਾ ਕੀਤਾ ਹੈ ਮੈਨੂੰ ਪਸੰਦ ਆਇਆ, ਭਲਾ ਲੱਗਾ ਮੈਨੂੰ। ਮੇਰੀ ਗੌਰ ਕਰ ਸੇ ਤੇਰਾ ਭਲਾ ਹੋਸੀ। ਜੇ ਤੂੰ ਮੇਰੀ ਫਰਿਆਦ ਤੇ ਗੌਰ ਕਰੇ ਤਾਂ ਤੇਰਾ ਭਲਾ ਹੋਏਗਾ। ਰੱਬ ਆਪ ਸਵਾਰ ਸੀ ਕਾਜ ਤੇਰਾ। ਰੱਬ ਆਪੂ ਤੇਰੇ ਕਾਜ ਜਿਹੜੇ ਨੇ, ਤੇਰੇ ਜਿਹੜੇ ਕੰਮ ਨੇ ਉਹਨਾਂ ਨੂੰ ਸਵਾਰੇਗਾ, ਉਹਨਾਂ ਨੂੰ ਠੀਕ ਕਰੇਗਾ। ਚਲੋ ਜੀ ਹੁਣ ਅੱਗੇ ਪੜੋ ਆਪਣਾ ਅਮਰਜੀਤ ਜੀ। ਹਾਂਜੀ, ਅੱਗੇ ਹੈਗਾ ਜਿਹੜਾ ਮੈਂ ਸ਼ੁਰੂ ਕੀਤਾ ਸੀ ਕਿ ਰਾਜੇ ਹੁਕਮ ਕੀਤਾ ਚੜੀ ਫੌਜ ਬਾਂਕੀ, ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ। ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ, ਛੱਡ ਦਿਓ ਖਾਂ ਛਲ ਦਰੇੜਿਆਂ ਨੂੰ। ਰਾਜੇ ਆਖਿਆ ਚੋਰ ਨਾ ਜਾਣ ਪਾਵੇ, ਚਲੋ ਛੱਡ ਦੇਵੋ ਝਗੜਿਆਂ ਝੇੜਿਆਂ ਨੂੰ। ਪਕੜ ਵਿੱਚ ਹਜ਼ੂਰ ਦੇ ਲਿਆਓ ਹਾਜ਼ਰ, ਰਾਹ ਜਨਾ ਤੇ ਖੋੜੂ ਬੇੜਿਆਂ ਨੂੰ। ਬੰਨ ਖੜਾਂਗੇ ਇੱਕੇ ਤਾਂ ਚਲੋ ਆਪੇ, ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ। ਵਾਰਿਸ ਸ਼ਾਹ ਚੰਦ ਸੂਰਜਾਂ ਗ੍ਰਹਿਣ ਲੱਗੇ, ਉਹ ਵੀ ਫੜੇ ਨੇ ਆਪਣੇ ਫੇੜਿਆਂ ਨੂੰ। ਕਿਆ ਬਾਤ ਹੈ, ਵਾਹ ਵਾਹ, ਕਮਾਲ ਹੈ। ਰਾਜੇ ਹੁਕਮ ਕੀਤਾ ਚੜੀ ਫੌਜ ਬਾਂਕੀ। ਇਹ ਤਾਂ ਸਾਫ਼ ਹੀ ਹੈ, ਤੁਹਾਨੂੰ ਪਤਾ ਹੀ ਹੈ ਬਾਂਕੀ ਕੀ ਹੁੰਦੀ ਹੈ। ਆ ਰਾਹ ਵਿੱਚ ਘੇਰਿਆ ਖੇੜਿਆਂ ਨੂੰ। ਤੁਸੀਂ ਹੋ ਸਿੱਧੇ ਚਲੋ ਪਾਸ ਰਾਜੇ, ਛੱਡ ਦਿਓ ਖਾਂ ਛਲ ਦਰੇੜਿਆਂ ਨੂੰ। ਛਲ ਦਾ ਮਤਲਬ ਹੈ ਧੋਖਾ, ਡਿਸੈਪਸ਼ਨ, ਤੇ ਦਰੇੜੇ ਦਾ ਮਤਲਬ ਹੈ ਦਬਕੇ ਮਾਰਨਾ, ਡਰਾਉਣਾ ਕਿਸੇ ਨੂੰ। ਤੁਸੀਂ ਜਿਹੜੇ ਇਹ ਡਿਸੈਪਸ਼ਨ ਤੇ ਜਿਹੜੀ ਜ਼ੁਰਾਵਰੀ ਕਰ ਰਹੇ ਹੋ ਇਹਨਾਂ ਨੂੰ ਛੱਡੋ। ਰਾਜੇ ਆਖਿਆ ਚੋਰ ਨਾ ਜਾਣ ਪਾਵੇ, ਚਲੋ ਛੱਡ ਦਿਓ ਝਗੜਿਆਂ ਝੇੜਿਆਂ ਨੂੰ। ਪਕੜ ਵਿੱਚ ਹਜ਼ੂਰ ਦੇ ਲਿਆਓ ਹਾਜ਼ਰ, ਯਾਨੀ ਬਾਦਸ਼ਾਹ ਦੇ ਦਰਬਾਰ 'ਚ ਲਿਆਓ। ਰਾਜ਼ਨਾ, ਰਾਜ਼ਨ ਹੁੰਦਾ ਹੈ ਜਿਹੜਾ ਕਿਸੇ ਨੂੰ, ਰਾਜ਼ਨ ਜਿਹੜਾ ਰਸਤੇ ਦੇ ਵਿੱਚ ਲੁੱਟਦਾ ਹੈ। ਤੇ ਖੋੜੂ ਬੇੜਿਆਂ ਨੂੰ, ਤੇ ਉਹ ਜਿਹੜੇ ਬੇੜਿਆਂ ਨੂੰ ਖੋਹ ਲੈਂਦੇ ਨੇ ਉਹਨਾਂ ਨੂੰ ਮੇਰੇ ਦਰਬਾਰ 'ਚ ਹਾਜ਼ਰ ਕਰੋ। ਬੰਨ ਖੜਾਂਗੇ ਇੱਕੇ ਤਾਂ ਆਪ ਚੱਲੋ। ਉਹਨਾਂ ਨੂੰ ਖੇੜਿਆਂ ਨੂੰ ਕਹਿੰਦੇ ਜੀ ਤੁਹਾਨੂੰ ਅਸੀਂ ਅਰੈਸਟ ਕਰਕੇ ਲੈ ਜਾਵਾਂਗਾ, ਨਹੀਂ ਤੇ ਆਪੇ ਹੀ ਚਲੋ। ਨਹੀਂ ਜਾਣਦੇ ਅਸੀਂ ਬਖੇੜਿਆਂ ਨੂੰ, ਅਸੀਂ ਇਹਨਾਂ ਝਗੜਿਆਂ ਵਗੜਿਆਂ ਨਹੀਂ ਜਾਣਦੇ, ਚਲੋ ਬਾਦਸ਼ਾਹ ਦੇ ਸਾਹਮਣੇ। ਵਾਰਿਸ ਸ਼ਾਹ ਚੰਦ ਸੂਰਜਾਂ ਗ੍ਰਹਿਣ ਲੱਗੇ, ਉਹ ਵੀ ਫੜੇ ਨੇ ਆਪਣੇ ਫੇੜਿਆਂ ਨੂੰ। ਤੇ ਚੰਦ ਸੂਰਜ ਨੂੰ ਵੀ ਗ੍ਰਹਿਣ ਲੱਗਦਾ ਹੈ, ਤੇ ਉਹ ਵੀ ਉਹਨਾਂ ਦਾ ਜਿਹੜਾ ਫੇੜੇ ਨੇ, ਮਤਲਬ ਜਿਹੜੇ ਉਹਨਾਂ ਦੇ ਮੁਸ਼ਕਲਾਂ ਨੇ ਉਹਨਾਂ ਵਿੱਚ ਫਸੇ ਹੋਏ ਨੇ। क्या बात है सर जी, ये लाइन लास्ट वाली कमाल दीजिए। हाँ जी,
ਬਿਲਕੁਲ ਬਿਲकुल ਇਹ ਵਾਰਿਸ ਸ਼ਾਹ ਹੀ ਲਿਖ ਸਕਦਾ ਹੈ। ਸਾਰੀ ਹਮ, ਯੂਨੀਵਰਸ ਦੀਆਂ ਗੱਲਾਂ ਕਰ ਜਾਂਦਾ ਵੈਸੇ। ਹਾਂਜੀ ਦੇਖੋ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿੱਥੇ ਗਿਆ ਉਹ। ਵਾਹ ਚਲੋ ਜੀ ਚਲੋ ਜੀ। ਵੀਵਾ ਜੀ ਪੜੋਗੇ ਤੁਸੀਂ? ਨਹੀਂ ਉਹਨਾਂ ਕੋਲ ਨਹੀਂ ਹੈਗੀ, ਤੁਸੀਂ ਬੋਲੋ। अच्छा चलो मैं पढ़ना फिर 597 डॉक्टर साहब। ਜੀ खेड़े राजे दे आन हुजूर कीते, सूरत बने ने आन फरियादियां दी। रांझे आखे खो लै चले नड्डी, ए खोड़ू परे बेदादियां दी। मैथों खो फकीर नी उठ नठे, जिवें पैसिਆਂ ਨੂੰ डूम शादियां दी। मेरा न्याओ तेरे अगे राय साहब, ए वड्डे दरबार ने आदियां दी। जे तां दाड़ियां पगड़ियां वेख भले, ਭੁੱਲੇ भुल्ले शैतान हुन अंदरों वादियां दी। वारिस बारों सूए ते स्या अंदर, तंबू होण जिवें मालजादियां दे। ਹਾਂਜੀ वाह। ਖੇੜੇ ਰਾਜੇ ਦੇ ਆਣ ਹਜ਼ੂਰ ਕੀਤੇ, ਉਹਦੇ ਦਰਬਾਰ 'ਚ ਪੇਸ਼ ਕਰ ਦਿੱਤੇ ਗਏ ਨੇ। ਸੂਰਤ ਬਣੇ ਨੇ ਆਣ ਫਰਿਆਦੀਆਂ ਦੀ, ਤੇ ਖੇੜਿਆਂ ਨੇ ਆਪਣੀਆਂ ਸ਼ਕਲਾਂ ਫਰਿਆਦੀਆਂ ਵਾਲੀਆਂ ਬਣਾ ਲਈਆਂ। ਰਾਂਝੇ ਆਖਿਆ ਖੋ ਲੈ ਚੱਲੇ ਨੱਢੀ, ਇਹ ਖੋੜੂ ਪਰੇ ਬੇਦਾਦੀਆਂ ਦੇ। ਇਹ ਮੇਰੀ ਔਰਤ ਨੂੰ, ਨੱਢੀ ਨੂੰ, ਜਵਾਨ ਕੁੜੀ ਨੂੰ ਖੋ ਕੇ ਲੈ ਚੱਲੇ ਨੇ, ਤੇ ਇਹ ਖੋਣ ਵਾਲੇ ਨੇ, ਇਹ ਉਹ ਪਰਿਆ ਹੈ ਜਿਹੜੀ ਕਿ ਇਨਸਾਫ ਨਹੀਂ ਕਰ ਸੀ। ਬੇਦਾਦ ਦਾ ਮਤਲਬ ਹੁੰਦਾ ਹੈ ਜਿਹੜਾ ਇਨਸਾਫ ਨਾ ਕਰ ਸਕੇ, ਜਿਹੜਾ ਕੰਪੈਸ਼ਨੇਟ ਨਾ ਹੋਵੇ। ਮੈਥੋਂ ਖੋ ਫਕੀਰ ਨੀ ਉੱਠ ਨੱਠੇ, ਜਿਵੇਂ ਪਿਆਸਿਆਂ ਨੂੰ ਡੂਮ ਸ਼ਾਦੀਆਂ ਦੇ। ਇਹ ਮੇਰੇ ਕੋਲੋਂ ਇੰਜੀਨੀਅਰ ਫਕੀਰ ਨਹੀਂ ਖੋਈ ਹੈ, ਜਿਵੇਂ ਡੂਮ ਜਿਹੜੇ ਨੱਚਣ ਗਾਉਣ ਵਾਲੇ ਹੁੰਦੇ ਨੇ, ਉਹ ਸ਼ਾਦੀਆਂ ਦੇ ਪਿਆਸਿਆਂ ਦੇ ਪਿੱਛੇ ਨੱਚਦੇ ਨੇ, ਤੇ ਇਸ ਤਰ੍ਹਾਂ ਇਹਨਾਂ ਨੇ ਮੇਰੇ ਕੋਲੋਂ ਖੋਈ ਹੈ। ਮੇਰਾ ਨਿਆਓ ਤੇਰੇ ਅੱਗੇ ਰਾਏ ਸਾਹਿਬ, ਨਿਆਓ ਦਾ ਮਤਲਬ ਹੈ ਇਨਸਾਫ। ਤੂੰ ਰਾਏ ਸਾਹਿਬ, ਤੂੰ ਮੇਰਾ ਇਨਸਾਫ ਕਰਨਾ। ਇਹ ਵੱਡੇ ਦਰਬਾਰ ਨੇ ਆਦੀਆਂ ਦੇ, ਇਹ ਵੱਡੇ ਦਰਬਾਰ ਨੇ ਆਦੀਆਂ ਦੇ, ਇਹ ਬੜੇ ਮਤਲਬ ਇਹ ਸ਼ੁਰੂ ਦੇ ਪੁਰਾਣੇ, ਇਹ ਜਿਹੜੇ ਨੇ, ਇਹ ਜਿਹੜੇ ਖੇੜੇ ਨੇ, ਇਹ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੇ ਇਹਨਾਂ ਦੇ ਚਾਲੇ ਨੇ। ਜੇ ਤਾਂ ਦਾੜੀਆਂ ਪਗੜੀਆਂ ਵੇਖ ਭੁੱਲੇ, ਸ਼ੈਤਾਨ ਹਨ ਅੰਦਰੋਂ ਵਾਦੀਆਂ ਦੇ। ਇਹਨਾਂ ਦੀਆਂ ਪਗੜੀਆਂ ਤੇ ਦਾੜੀਆਂ ਦੇਖ ਕੇ ਭੁਲੇਖੇ 'ਚ ਨਾ ਪੈ ਜਾਣਾ, ਕਿਉਂਕਿ ਇਹ ਆਬਾਦੀ, ਇੱਥੇ ਵਾਦੀਆਂ ਦਾ ਮਤਲਬ ਹੈ ਆਦਤਨ, ਇਹ ਆਦਤਨ ਅੰਦਰੋਂ ਸ਼ੈਤਾਨ ਨੇ। ਵਾਰਿਸ ਬਾਹਰੋਂ ਸੂਹੇ ਤੇ ਸਿਆ ਅੰਦਰੋਂ, ਤੰਬੂ ਹੋਣ ਜਿਵੇਂ ਮਾਲਜ਼ਾਦੀਆਂ ਦੇ। ਮਾਲਜ਼ਾਦੀਆਂ ਕੰਜਰੀਆਂ, ਪ੍ਰੋਸਟੀਟਿਊਟਸ, ਨੱਚਣ ਵਾਲੀਆਂ। ਜਿਵੇਂ ਉਹਨਾਂ ਦੇ ਤੰਬੂ ਹੁੰਦੇ ਨੇ ਜਿਹੜੇ ਮੇਲਿਆਂ 'ਚ ਜਾ ਕੇ ਲਾਉਂਦੀਆਂ ਨੇ, ਉਹ ਬਾਹਰੋਂ ਤੇ ਸੂਹੇ ਰੰਗ ਦੇ ਹੁੰਦੇ ਨੇ, ਲਾਲ ਰੰਗ ਦੇ ਹੁੰਦੇ ਨੇ, ਤੇ ਅੰਦਰੋਂ ਜਿਹੜੇ ਨੇ ਉਹ ਕਾਲੇ ਹੁੰਦੇ ਨੇ। ਮਤਲਬ ਉੱਤੋਂ ਤੇ ਰੰਗ ਸੁਰਖ ਲੱਗ ਰਿਹਾ ਹੈ, ਲੇਕਿਨ ਵਿੱਚੋਂ ਕਾਲਕ ਹੈ। ਕੰਮ ਕਾਲੇ ਨੇ, ਕੰਮ ਕਾਲੇ ਨੇ। ਚਲੋ ਜੀ जी माड़ी बारी है, मैं पढ़नी है। ਹਾਂਜੀ 598 ਖੇੜਿਆਂ ਜੋੜ ਕੇ ਹੱਥ ਫਰਿਆਦ ਕੀਤੀ, ਨਹੀਂ ਵਕਤ ਹੁਣ ਜ਼ੁਲਮ ਕਮਾਉਣੇ ਦਾ। ਇਹ ਠੱਗ ਹੈ ਮਾਜੜੀ, ਵੱਡਾ ਖੋਟਾ ਸਿਹਰ ਜਾਨ ਦਾ, ਸਰੋਂ ਜਮਾਉਣੇ ਦਾ। ਵੇੜੇ ਵੜਿਆਂ ਨੱਡੀਆਂ ਮੋਹ ਲਈ, ਇਸ ਤੇ ਇਲਮ ਜੇ ਰੰਨਾ ਵਲਾਉਣੇ ਦਾ। ਸਾਡੀ ਨੂੰਹ ਨੂੰ ਇੱਕ ਦਿਨ ਸੱਪ ਲੜਿਆ, ਉਹ ਵਕਸੀ ਮਾਉਂਦਰੀ ਲਾਉਣੇ ਦਾ, ਲਿਆਉਣੇ ਦਾ। ਸੈਤੀ ਦੱਸਿਆ ਜੋ ਗੀੜਾ ਬਾਗ ਕਾਲੇ, ਢੱਬ ਜਾਨ ਦਾ ਝਾੜੀਆਂ ਪਾਉਣੇ ਦਾ। ਮੰਤਰ ਝਾੜੇ ਨੂੰ ਅਸਾਂ ਸਦ ਆਂਦਾ, ਸਾਨੂੰ ਕੰਮ ਸੀ ਜਿੰਦ ਛੁਡਾਉਣੇ ਦਾ। ਲੈਣ ਦੋ ਦੋਹਾਂ ਨੂੰ ਰਾਤੋਂ ਹੀ ਰਾਤ ਨੱਠਾ, ਫਕਰ ਵਲੀ ਇਲਾ ਫਹਿਰਾਉਣੇ ਦਾ।
ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿਸੇ ਇਸਥੇ ਵੱਲ ਹੈ ਭੀਖ ਵਟਾਉਣੇ ਦਾ ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ ਸੂਲੀ ਰਸਮ ਹੈ ਚੋਰ ਚੜਾਉਣੇ ਦਾ ਉਕਤੁਲੁਲ ਮੁਜ਼ੀਆਤੀ ਕਬਲੁਲ ਈਜ਼ਾ ਕਿਆ ਫਾਇਦਾ ਝਗੜਿਆਂ ਪਾਉਣੇ ਦਾ ਭਲਾ ਕਰੀ ਤਾਂ ਐਸ ਨੂੰ ਮਾਰ ਸੱਟੀ ਹੁਕਮ ਆਇਆ ਹੈ ਚੋਰ ਮੁਕਾਉਣੇ ਦਾ ਬਾਦਸ਼ਾਹ ਤੂੰ ਅਦਲ ਹੈ ਪੁੱਛਣ ਹਾਂ ਬਾਦਸ਼ਾਹ ਤੋਂ ਅਦਲ ਹੀ ਪੁੱਛਣਗੇ ਵਕਤ ਆਉਸੀ ਅਮਲ ਤੁਲਾਉਣੇ ਦਾ ਹਾਂਜੀ, ਖੇੜਿਆਂ ਜੋੜ ਕੇ ਹੱਥ ਫਰਿਆਦ ਕੀਤੀ ਨਹੀਂ ਵਕਤ ਹੁਣ ਜ਼ੁਲਮ ਕਮਾਉਣੇ ਦਾ। ਉਹ ਬਾਦਸ਼ਾਹ ਦੇ ਅੱਗੇ ਹੱਥ ਜੋੜ ਕੇ ਫਰਿਆਦ ਕਰਨੇ ਕਿ ਇਹ ਜ਼ੁਲਮ ਕਰਨ ਦਾ ਵਕਤ ਨਹੀਂ ਹੈਗਾ। ਇਹ ਠੱਗ ਜੇ ਮਹਿਜ਼ਰੀ ਵੱਡਾ ਗੋਠਾ, ਇਹ ਸਿਰਫ ਇਹ ਇੱਕ ਠੱਗ ਹੈ। ਵੱਡਾ ਗੋਠਾ ਮਤਲਬ ਇਹ ਆਪਣੇ ਆਪ ਨੂੰ ਲੁਕਾ ਕੇ ਰਹਿੰਦਾ ਹੈ, ਯਾਨੀ ਇਹ ਭੇਸ ਬਦਲਦਾ ਹੈ। ਸ਼ਹਿਰ ਜਾਣ ਦਾ ਸਰੋਂ ਜਮਾਉਣੇ ਦਾ, ਇਹ ਸਰੋਂ ਜਮਾਉਣ, ਤਲੀ 'ਚ ਸਰੋਂ ਜਮਾਉਣ ਦਾ ਇੱਕ ਮੁਹਾਵਰਾ ਹੈਗਾ ਨਾ, ਤਾਂ ਤੁਸੀਂ ਸੁਣਿਆ ਹੋਣਾ ਹੈ ਕਿ ਇਹ ਜਾਦੂ ਨਾਲ ਤਲੀ ਤੇ ਸਰੋਂ ਜਮਾ ਲੈਂਦਾ ਹੈ। ਵੈਸੇ ਤਾਂ ਸਰੋਂ ਜਿਹੜੀ ਹੈ ਉਹਨੂੰ ਤਲੀ ਤੇ ਰੱਖੋ ਤਾਂ ਉਹ ਜੰਮਦੀ ਨਹੀਂ ਨਾ, ਉਹ ਕਿਰ ਜਾਂਦੀ ਹੈ। ਵਿਹੜੇ ਵੜਦਿਆਂ ਨੱਡੀਆਂ ਮੋਹ ਲਈ ਉਸ, ਇੰਨੇ ਜੂਈ ਇਹ ਵਿਹੜੇ 'ਚ ਵੜਿਆ, ਇੰਨੇ ਸਾਡੀਆਂ ਜਵਾਨ ਕੁੜੀਆਂ ਨੂੰ ਮੋਹ ਲਿਆ। ਇਸ ਤੇ ਇਲਮ ਜੇ ਰੰਨਾ ਬੁਲਾਉਣੇ ਦਾ, ਇਸ ਨੂੰ ਰੰਨਾਂ ਨੂੰ ਆਪਣੇ ਪਿੱਛੇ ਲਾਉਣ ਦਾ, ਉਹਨਾਂ ਨੂੰ ਪੁੱਠੇ ਪਾਸੇ ਲਾਉਣ ਦਾ ਇਲਮ ਹੈ ਇਹਦੇ ਕੋਲ। ਸਾਡੀ ਨਹੁੰ ਨੂੰ ਇੱਕ ਦਿਨ ਸੱਪ ਲੜਿਆ, ਉਹ ਬਖਸ਼ੀ ਮਾਂਦਰੀ ਲਿਆਉਣੇ ਦਾ। ਮਾਂਦਰੀ ਦਾ ਮਤਲਬ ਜਿਹੜਾ ਸੱਪ ਦਾ ਇਲਾਜ ਕਰਦਾ ਹੈ। ਸਹਿਤੀ ਦੱਸਿਆ ਜੋਗੜਾ ਬਾਗ ਕਾਲੇ, ਢੱਬ ਜਾਣ ਦਾ ਝਾੜਿਆਂ ਪਾਉਣੇ ਦਾ। ਝਾੜਿਆਂ ਦਾ ਮਤਲਬ ਵੀ ਉਹੀ ਹੈ, ਗੰਢਾ ਤਵੀਜ਼ ਕਰਨਾ ਜਿਹਦੇ ਨਾਲ ਕੰਮ ਠੀਕ ਹੋ ਜਾਵੇ, ਤੇ ਇਹਨੂੰ ਢੱਬ ਆਉਂਦਾ ਹੈ, ਇਹਨੂੰ ਤਰੀਕਾ ਹੁੰਦਾ ਹੈ। ਮੰਤਰ ਝਾੜਨੇ ਨੂੰ ਅਸਾਂ ਸੱਦ ਆਂਦਾ, ਸਾਨੂੰ ਕੰਮ ਸੀ ਜਿੰਦ ਛਡਾਵਣੇ ਦਾ। ਅਸੀਂ ਤੇ ਆਪਣੀ ਜਾਨ ਛਡਾਉਣ ਲਈ ਇਹਨੂੰ ਮੰਤਰ ਦਾ ਝਾੜਾ ਕਰਨ ਲਈ ਸੱਦਿਆ ਸੀ। ਲੈਂਦੋ ਦੋਹਾਂ ਨੂੰ ਰਾਤੋਂ ਹੀ ਰਾਤ ਨੱਠਾ, ਫਕਰ ਬਲੀ ਅੱਲਾ ਪਹਿਰਾਵਣੇ ਦਾ। ਇਹ ਦੋਹਾਂ ਨੂੰ ਮਤਲਬ ਸਹਿਤੀ ਨੂੰ ਤੇ ਹੀਰ ਨੂੰ ਲੈ ਕੇ ਰਾਤੋਂ ਰਾਤ ਹੀ ਨੱਸ ਗਿਆ, ਤੇ ਇਹ ਅੱਲਾ ਦਾ ਫਕਰ ਹੈ ਪਹਿਰਾਵਣੇ ਦਾ। ਪਹਿਰਾਵਣੇ ਦਾ ਸਿਰਫ ਇਹਨੇ ਉਸ ਤਰ੍ਹਾਂ ਦੇ ਕੱਪੜੇ ਪਾਏ ਨੇ। ਪਹਿਰਾਵਾ ਹੁੰਦਾ ਕੱਪੜੇ ਜਿਹੜੇ ਤੁਸੀਂ ਪਾਏ ਹੁੰਦੇ ਨੇ। ਰਾਜੇ ਚੋਰਾਂ ਤੇ ਯਾਰਾਂ ਨੂੰ ਮਾਰਦੇ ਨੇ, ਸੂਲੀ ਰਸਮ ਹੈ ਚੋਰ ਚੜਾਉਣੇ ਦਾ। ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿਸੇ। ਚੋਰ ਦਾ ਉਲਟ ਸਾਧ ਹੁੰਦਾ ਹੈ ਜਿਹੜਾ ਸਾਫ਼ ਹੋਵੇ। ਵਿੱਚੋਂ ਚੋਰ ਤੇ ਬਾਹਰੋਂ ਸਾਧ ਦਿਸੇ, ਇਸ ਤੇ ਵੱਲ ਜੇ ਭੇਖ ਵਟਾਉਣੇ ਦਾ। ਭੇਖ ਦਾ ਮਤਲਬ ਹੈ ਭੇਸ। ਇਹਨੂੰ ਤਰੀਕਾ ਹੁੰਦਾ ਹੈ ਕਿ ਕਿਵੇਂ ਭੇਸ ਵਟਾਇਆ ਜਾਂਦਾ ਹੈ। ਅਕਤਲੂ ਮੌਜ਼ੀਆਤ ਕਬਲ ਈਜ਼ਾ, ਕਿ ਉਹ ਜਿਹੜਾ ਨੁਕਸਾਨ ਕਰਨ ਵਾਲਾ ਹੋਵੇ ਜਾਂ ਇਜ਼ਾ ਦੇਣ ਵਾਲਾ ਹੋਵੇ, ਤਕਲੀਫ ਦੇਣ ਵਾਲਾ ਹੋਵੇ, ਉਹਨੂੰ ਪਹਿਲੇ ਹੀ ਕਤਲ ਕਰ ਦੇਣਾ ਚਾਹੀਦਾ। ਕਿਆ ਫਾਇਦਾ ਝਗੜਿਆਂ ਪਾਵਣੇ ਦਾ, ਭਲਾ ਕਰੀ ਤਾਂ ਇਸ ਨੂੰ ਮਾਰ ਸੁੱਟੀ। ਹੁਕਮ ਆਇਆ ਹੈ ਚੋਰ ਮੁਕਾਵਣੇ ਦਾ, ਬਾਦਸ਼ਾਹ ਤੋਂ ਅਦਲ ਹੀ ਪੁੱਛਣਗੇ, ਵਕਤ ਆਪਸੀ ਅਮਲ ਤੁਲਾਉਣੇ ਦਾ। ਜਿਹੜਾ ਬਾਦਸ਼ਾਹ ਉਹਨੂੰ, ਉਹਦਾ ਵੀ ਇਹ ਉਹਦੇ ਅਦਲ ਦੇ ਬਾਰੇ 'ਚ, ਉਹਨੂੰ ਉਹਦੇ ਇਨਸਾਫ ਦੇ ਬਾਰੇ 'ਚ ਉਹਨੂੰ ਪੁੱਛਿਆ ਜਾਏਗਾ, ਤੇ ਉਦੋਂ ਤੇਰੇ ਅਮਲ ਜਿਹੜੇ ਨੇ ਉਹ ਤੋਲੇ ਜਾਣਗੇ ਕਿ ਤੂੰ ਇਨਸਾਫ ਕੀਤਾ ਕਿ ਨਹੀਂ ਕੀਤਾ। ਚਲੋ ਜੀ ਅੱਗੇ। ਹਾਂਜੀ, ਅੱਗੇ ਹੈਗਾ, ਰਾਂਝੇ ਆਖਿਆ ਸੋਹਣੀ ਰਨ ਡਿੱਠੀ, ਮਗਰ ਲੱਗ ਮੇਰੇ ਆ ਘੇਰਿਆ ਨੇ। ਨੱਠਾ ਖੌਫ ਤੋਂ ਇਹ ਸੰਦੇਸ਼ ਵਾਲੇ, ਪਿੱਛੇ ਕਟਕ ਅਜ਼ਵੈਬ ਦਾ ਛੇੜਿਆ ਨੇ। ਪੰਜਾਂ ਪੀਰਾਂ ਦੀ ਇਹ ਮਜੌਰਨੀ ਏ, ਇਹਨਾਂ ਕਿੱਧਰੋਂ ਸਾਕ ਸਹੇੜਿਆ ਨੇ। ਸਭ ਰਾਜਿਆਂ ਇਹਨਾਂ ਨੂੰ ਧੱਕ ਦਿੱਤਾ, ਤੇਰੇ ਮੁਲਕ ਵਿੱਚ ਆਏ ਕੇ ਛੇੜਿਆ ਨੇ।
ਵੇਖੋ ਵਿੱਚ ਦਰਬਾਰ ਦੇ ਝੂਠ ਬੋਲਣ, ਇਹ ਵੱਡਾ ਹੀ ਫੇੜਨਾ ਫੇੜਿਆ ਏ। ਫੇੜਨਾ ਫੇੜਿਆ ਨੇ, ਮਜਰੂ ਸਾਂ ਗਮਾਂ ਦੇ ਨਾਲ ਭਰਿਆ, ਮੇਰਾ ਅਲੜਾ ਘਾਉ ਉਚੇੜਿਆ ਨੇ। ਕੋਈ ਰੋਜ਼ ਜਹਾਨ ਤੇ ਵਾਉ ਲੈਣੀ, ਭਲਾ ਹੋਇਆ ਨਾ ਚਾਹੇ ਨਿਬੇੜਿਆ ਨੇ। ਆਪ ਵਾਰਸੀ ਬਣੇ ਇਸ ਵੋਟੜੀ ਦੇ, ਮੈਨੂੰ ਮਾਰ ਕੇ ਚਾਹੇ ਖਦੇੜਿਆ ਨੇ। ਰਾਜਾ ਪੁੱਛਦਾ ਕਰਾਂ ਮੈਂ ਕਤਲ ਸਾਰੇ, ਤੇਰੀ ਚੀਜ਼ ਨੂੰ ਜ਼ਰਾ ਜੇ ਛੇੜਿਆ ਨੇ। ਸੱਚ ਆਖ ਤੂੰ ਖੁੱਲ ਕੇ ਕਰਾਂ ਪੁਰਜ਼ੇ, ਕੋਈ ਬੁਰਾ ਇਸ ਨਾਲ ਜੇ ਫੇੜਿਆ ਨੇ। ਛੱਡ ਅਰਲੀਆਂ ਜੋਗ ਭਜਾਏ ਨੱਠੇ, ਪਰ ਖੂਹ ਨੂੰ ਅਜੇ ਨਾ ਗੇੜਿਆ ਜੇ। ਵਾਰਸ ਸ਼ਾਹ ਮੈਂ ਗਿਰਦ ਹੀ ਰਿਹਾ ਭੌਂਦਾ, ਸੁਰਮੇ ਸੁਰਮਚੂ ਨਹੀਂ ਲਬੇੜਿਆ ਨੇ। ਹਾਂਜੀ। ਰਾਂਝੇ ਆਖਿਆ ਸੋਹਣੀ ਰਣ ਡਿਠੀ, ਮਗਰ ਲੱਗ ਮੇਰੇ ਆ ਕੇ ਘੇਰਿਆ ਨੇ। ਇਹਨਾਂ ਨੇ ਮੇਰੇ ਨਾਲ ਸੋਹਣੀ ਔਰਤ ਦੇਖੀ ਤੇ ਮੈਨੂੰ ਘੇਰ ਲਿਆ। ਨੱਠਾ ਖੌਫ ਤੋਂ ਇਹ ਸਨ ਦੇਸ ਵਾਲੇ, ਮੈਂ ਤੇ ਡਰ ਦੀ ਵਜ੍ਹਾ ਤੋਂ ਨੱਸ ਪਿਆ, ਤੇ ਇਹ ਤੇ ਇਹਨਾਂ ਦਾ ਤੇ ਮੁਲਕ ਸੀ। ਪਿੱਛੇ ਕਟਕ ਅਜ਼ਗੈਬ ਦਾ ਛੇੜਿਆ ਨੇ, ਤੇ ਮੇਰੇ ਪਿੱਛੇ ਇਹਨਾਂ ਨੇ, ਅਜ਼ਗੈਬ ਦਾ ਮਤਲਬ ਫਰੋਮ ਨੋਵੇਅਰ, ਇਹਨਾਂ ਨੇ ਮੇਰੇ ਪਿੱਛੇ ਫੌਜ ਲਾਤੀ ਆਪਣੀ। ਕਟਕ ਦਾ ਮਤਲਬ ਹੈ ਫੌਜ। ਪੰਜਾਂ ਪੀਰਾਂ ਦੀ ਇਹ ਮੁਜਾਵਰਾਣੀ, ਇਹ ਜਿਹੜੀ ਹੀਰ ਹੈ ਪੰਜਾਂ ਪੀਰਾਂ ਦੀ ਮੁਜਾਵਰਾਣੀ ਹੈ, ਇਹਨਾਂ ਦੀ ਮੁਰੀਦ ਹੈ। ਇਹਨਾਂ ਕਿੱਧਰੋਂ ਸਾਕ ਛੇੜਿਆ ਨਹੀਂ, ਇਹਨਾਂ ਨੇ ਉਹਦੇ ਨਾਲ ਰਿਸ਼ਤਾ ਕਿਵੇਂ ਕਾਇਮ ਕਰ ਲਿਆ। ਸਭ ਰਾਜਿਆਂ ਇਹਨਾਂ ਨੂੰ ਧੱਕ ਦਿੱਤਾ, ਇਹ ਜਿਸ ਰਾਜੇ ਕੋਲ ਵੀ ਗਏ ਉਹਨਾਂ ਨੇ ਇਹਨਾਂ ਨੂੰ ਧੱਕ ਕੇ ਬਾਹਰ ਕੱਢਤਾ। ਤੇਰੇ ਮੁਲਕ ਵਿੱਚ ਆ ਕੇ ਛੇੜਿਆ ਨੇ, ਤੇ ਹੁਣ ਤੇਰੇ ਮੁਲਕ ਵਿੱਚ ਇਹਨਾਂ ਦੀ ਜ਼ਰੂਰਤ ਪਈ ਹੈ ਕਿ ਛੇੜਨ। ਵੇਖੋ ਵਿੱਚ ਦਰਬਾਰ ਦੇ ਝੂਠ ਬੋਲਣ, ਇਹ ਵੱਡਾ ਹੀ ਫੇੜਨਾ ਫੇੜਿਆ ਨੇ। ਫੇੜਨਾ ਦਾ ਮਤਲਬ ਹੈ ਆਪਣਾ ਟੂ ਪ੍ਰਟੈਂਡ। ਮਜਰੂ ਸਾਂ ਗਮਾਂ ਦੇ ਨਾਲ ਭਰਿਆ। ਮਜਰੂ ਦਾ ਮਤਲਬ ਹੁੰਦਾ ਹੈ ਜ਼ਖਮੀ, ਇੰਜਰਡ। ਮਜਰੂ ਸਾਂ ਗਮਾਂ ਦੇ ਨਾਲ ਭਰਿਆ, ਮੇਰਾ ਅਲੜਾ ਘਾਹ ਉਚੇੜੇ ਨੇ। ਅਲੜਾ ਤੋਂ ਮਤਲਬ ਤਾਜ਼ਾ ਤਾਜ਼ਾ, ਫਰੈਸ਼। ਘਾਹ ਦਾ ਮਤਲਬ ਹੈ ਜ਼ਖਮ, ਤੇ ਉਚੇੜਨਾ ਦਾ ਮਤਲਬ ਉਹਨੂੰ ਪੁੱਟ ਦੇਣਾ, ਕਿ ਮੇਰਾ ਅਜੇ ਨਵਾਂ ਜਿਹੜਾ ਮੇਰਾ ਘਾਹ ਸੀ, ਜ਼ਖਮ ਸੀ, ਉਹਨੂੰ ਇਹਨਾਂ ਨੇ ਪੁੱਟ ਦਿੱਤਾ। ਕੋਈ ਰੋਜ਼ ਜਹਾਨ ਤੇ ਵਾਉ ਲੈਣੀ, ਭਲਾ ਹੋਇਆ ਨਾ ਚਾਰ ਨਿਬੇੜਿਆ ਮੈਂ। ਅਜੇ ਮੈਂ ਜਹਾਨ ਤੇ ਕੁਝ ਦਿਨ ਸਾਹ ਲੈਣੇ ਸਨ, ਇਸ ਲਈ ਮੈਂ ਆਪਣੇ ਆਪ ਨੂੰ ਮਾਰਿਆ ਨਹੀਂ। ਭਲਾ ਹੋਇਆ ਨਾ ਚਾਰ ਨਿਬੇੜਿਆ ਮੈਂ। ਆਪ ਵਾਰਸੀ ਬਣੇ ਇਸ ਵੋਟੜੀ ਦੇ, ਵਾਰਸੀ ਦਾ ਮਤਲਬ ਮਾਲਕ, ਮੈਨੂੰ ਮਾਰ ਕੇ ਚਾਹ ਖੁਦੇੜਿਆ ਨੇ, ਮਤਲਬ ਮੇਰੀ ਖੱਲ ਇਹਨਾਂ ਨੇ ਖੱਲ ਲਾਤੀ। ਰਾਜਾ ਪੁੱਛਦਾ ਕਰਾਂ ਮੈਂ ਕਤਲ ਸਾਰੇ, ਤੇਰੀ ਚੀਜ਼ ਨੂੰ ਰਾਹ ਜੇ ਛੇੜਿਆ ਨੇ। ਇਹਨਾਂ ਨੂੰ ਮੈਂ ਕਤਲ ਕਰ ਦਿਆਂਗਾ ਜੇ ਇਹਨਾਂ ਨੇ ਤੇਰੀ ਚੀਜ਼ ਨੂੰ ਰਾਹ ਵਿੱਚ ਛੇੜਿਆ ਹੈ। ਤੇ ਸੱਚ ਆਖ ਤੂੰ ਖੁੱਲ ਕੇ ਕਰਾਂ ਪੁਰਜ਼ੇ, ਟੁਕੜੇ ਟੁਕੜੇ ਕਰ ਦਿਆਂਗਾ। ਕੋਈ ਬੁਰਾ ਜੇ ਇਸ ਨਾਲ ਫੇੜਿਆ ਨੇ, ਛੱਡ ਜੋ ਅਰਲੀਆਂ ਜੋਗ ਬੁਝਾ ਨੱਠੇ। ਛੱਡ ਅਰਲੀਆਂ ਦਾ ਮਤਲਬ ਇੱਥੇ ਅਰਲੀ ਤੇ ਵੈਸੇ ਹੁੰਦੀ ਹੈ ਨਾ, ਉਹ ਜਿਹੜੀ ਕੀ ਹੁੰਦੀ ਹੈ ਅਰਲੀ, ਤੁਹਾਨੂੰ ਪਤਾ ਹੈ? ਅਮਰਜੀਤ ਜੀ ਦੱਸੋ। ਉਹ ਜਿਹੜੀ ਪੰਜਾਲੀ ਜਿਹਦੇ ਵਿੱਚ ਬਲਦਾਂ ਨੂੰ ਲਾਉਂਦੇ ਨੇ, ਬਾਹਰ ਉਹਨਾਂ ਦੇ ਨਾ ਨਿਕਲਣ ਕਰਕੇ ਉੱਥੇ ਇੱਕ ਡੰਡਾ ਜਿਹਾ ਪਾਇਆ ਹੁੰਦਾ, ਉਹਨੂੰ ਅਰਲੀ ਕਹਿੰਦੇ ਨੇ, ਬਾਹਰਲੀ ਸਾਈਡ। ਹਾਂਜੀ, ਉਹਨੂੰ ਅਰਲੀ ਕਹਿੰਦੇ ਨੇ। ਤੇ ਇੱਥੇ ਇਹ ਹੈ ਕਿ ਛੱਡ ਅਰਲੀਆਂ, ਮਤਲਬ ਅਸੀਂ ਵਾਹੀ ਬੀਜੀ ਛੱਡ ਕੇ ਜੋਗ ਵੀ ਲੈ ਲਿਆ, ਜੋਗ ਦੇ ਪਿੱਛੇ ਵੀ ਨੱਸੇ, ਪਰ ਖੂਹ ਨੂੰ ਅਜੇ ਨਾ ਗੇੜਿਆ ਨੇ। ਅਜੇ ਅਸੀਂ ਖੂਹ ਨੂੰ ਨਹੀਂ ਗੇੜਿਆ, ਇਹ ਮਤਲਬ ਸੈਕਸ ਵੱਲ ਇਸ਼ਾਰਾ ਹੈ। ਵਾਰਿਸ਼ਾ ਮੈਂ ਗਿਰਦ ਹੀ ਰਿਹਾ ਭੌਂਦਾ, ਮੈਂ ਤੇ ਇਹਦੇ ਆਲੇ ਦੁਆਲੇ ਹੀ ਭੌਂਦਾ ਰਿਹਾ। ਸੁਰਮੇ ਸੁਰਮਚੂ ਨਹੀਂ ਲਵੇੜਿਆ ਨੇ। ਮੈਂ ਸੁਰਮੇਦਾਨੀ ਚ ਸੁਰਮੇ ਦੀ ਜਿਹੜੀ ਹੁੰਦੀ ਆ ਉਹ ਨਹੀਂ ਮੈਂ ਪਾਈ। ਚਲੋ ਜੀ ਅਗਲਾ ਬੰਦ। इंटरेस्टिंग जी। डॉक्टर साहब पढ़ा मैं? हाँ जी पढ़ो। 600 बंद है।
ਰਾਜੇ ਆਖਿਆ ਤੁਸਾਂ ਤਕਸੀਰ ਕੀਤੀ, ਇਹ ਵੱਡਾ ਫਕੀਰ ਰੰਜਾਨੀਆਂ ਜੇ। ਨਾਨਕ ਨੱਕ ਕੰਨ ਵਢਾ ਦਿਆਂ ਚਾੜ ਸੂਲੀ, ਐਵੇਂ ਗਈ ਇਹ ਗੱਲ ਨਾ ਜਾਣਿਆ ਏ। ਰੱਜੇ ਜੱਟ ਨਾ ਜਾਣਦੇ ਕਿਸੇ ਤਾਈਂ, ਤੁਸੀਂ ਆਪਣੀ ਕਦਰ ਪਛਾਣਿਆ ਜੇ। ਰੰਨਾ ਖੋ ਫਕੀਰਾਂ ਦੀਆਂ ਰਾਹ ਮਾਰੋ, ਤੰਬੂ ਗਰਭ ਗਮਾਨ ਦਿਆ ਤਾਨਿਆ ਜੇ। ਰਾਤੀ ਚੋਰ ਤੇ ਦਿਨੇ ਉਧਾਲੀਆਂ ਤੇ ਤਾਨ ਵਾਂਗੂ ਜਗ ਰਾਣਿਆ ਜੇ। ਕਾਜ਼ੀ ਸ਼ਿਰਾ ਦਾ ਤੁਸਾਂ ਨੂੰ ਕਰੇ ਝੂਠਾ, ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ। ਇਹ ਨਿਤ ਹੰਕਾਰ ਨਾ ਮਾਰ ਰਹਿੰਦੇ, ਕਦੀ ਮੌਤ ਤਹਿਕੀਕ ਪਛਾਣਿਆ ਜੇ। ਵਾਹ। ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂ, ਦੁਨੀਆ ਖਾਬ ਖਿਆਲ ਕਰ ਜਾਣਿਆ ਜੇ। ਵਾਹ ਵਾਹ, ਕਿਆ ਬਾਤ। ਕਿਆ ਬਾਤ। ਰਾਜੇ ਸਾਹਿਬ ਇਹ ਆਖਿਆ ਲਾਈਨ ਤਾਂ ਕਮਾਲ ਦੀ, ਬਿਊਟੀਫੁਲ ਲਾਈਨ, ਕਮਾਲ ਦੀ ਲਾਈਨ। ਵਾਹ। ਰਾਜੇ ਆਖਿਆ ਜ਼ਿੰਦਗੀ ਦਾ ਤੁਸਾਂ, ਤੱਤ। ਹਾਂਜੀ ਬਿਲਕੁਲ ਬਿਲਕੁਲ, ਬਹੁਤ ਕਮਾਲ ਦੀ ਲਾਈਨ। ਵਾਰਿਸ ਸ਼ਾਹ ਅੱਗੇ ਵੀ ਆਏਗਾ ਇਸ ਤਰ੍ਹਾਂ ਦਾ। ਵਾਰਿਸ ਸ਼ਾਹ ਇਸ ਖਾਬ ਸਰਾਏ ਅੰਦਰ ਕਈ ਵਾਜੜੇ ਗਏ ਵਜਾ ਮੀਆਂ। ਰਾਜੇ ਆਖਿਆ ਤੁਸਾਂ ਤਕਸੀਰ ਕੀਤੀ, ਤੁਸੀਂ ਗੁਨਾਹ ਕੀਤਾ ਹੈ, ਗਲਤੀ ਕੀਤੀ ਹੈ। ਇਹ ਵੱਡਾ ਫਕੀਰ ਰੰਜਾਣੀਆਂ ਜੇ। ਇਹ ਬਹੁਤ ਵੱਡਾ ਫਕੀਰ ਹੈ ਜਿਹੜਾ ਰੰਜ ਵਿੱਚ ਰਹਿੰਦਾ ਹੈ। ਨੱਕ ਕੰਨ ਵਢਾ ਦਿਆਂ ਝਾੜ ਸੂਲੀ, ਐਵੇਂ ਗਈ ਇਹ ਗੱਲ ਨਾ ਜਾਣਿਆ ਜੇ। ਮੈਂ ਤੁਹਾਡੇ ਨੱਕ ਕੰਨ ਵਢਾ ਦੇਣੇ ਨੇ ਤੇ ਸੂਲੀ ਤੇ ਤੁਹਾਨੂੰ ਚੜਾ ਦੇਣਾ। ਇਹ ਗੱਲ ਐਵੇਂ ਨਹੀਂ ਜਾਣ ਦੇਣੀ ਮੈਂ, ਮਤਲਬ ਇਹਨੂੰ ਮੈਂ ਇਗਨੋਰ ਨਹੀਂ ਕਰਨਾ। ਰੱਜੇ ਜੱਟ ਨਾ ਜਾਣਦੇ ਕਿਸੇ ਤਾਈਂ, ਇਹ ਤੇ ਵੈਸੇ ਗੱਲ ਸਹੀ ਹੈ ਕਿ ਜਿਹੜੇ ਰੱਜੇ ਹੋਏ ਜੱਟ ਹੁੰਦੇ ਨੇ ਨਾ, ਅਮੀਰ ਜੱਟ, ਉਹ ਕਿਸੇ ਨੂੰ ਕੁਝ ਨਹੀਂ ਸਮਝਦੇ। ਤੁਸੀਂ ਆਪਣੀ ਕਦਰ ਪਛਾਣੇ ਆ ਜੇ। ਤੇ ਤੁਹਾਨੂੰ ਮੈਂ ਆਪਣੀ ਤੁਹਾਡੀ ਜਿਹੜੀ ਵੈਲਿਊ ਹੈ ਉਹ ਮੈਂ ਤੁਹਾਨੂੰ ਦੱਸਾਂਗਾ। ਵੈਸੇ ਬਾਈ ਦਾ ਵੇ, ਉਹ ਸਾਡਾ ਇੱਕ ਦੋਸਤ ਹੈਗਾ ਸੀ, ਸ਼ਾਇਰ ਸੀ ਈਸਟ ਪੰਜਾਬ ਤੋਂ, ਉਰਦੂ ਦਾ। ਤੇ ਉਹ ਕਹਿੰਦਾ ਹੁੰਦਾ ਸੀ ਇਹ ਜਿਹੜੇ ਜੱਟ ਨੇ ਨਾ, ਸਿੱਖ ਜੱਟ, ਮਤਲਬ ਇਹ ਸੀ, ਮਤਲਬ ਇਹ ਜਿਹੜੇ ਸਿੱਖ ਜੱਟ ਨੇ ਇਹ ਤੇ ਗੁਰੂਆਂ ਨੂੰ ਵੀ ਆਪਣੀ ਬਰਾਬਰ ਨਹੀਂ ਸਮਝਦੇ, ਕਿਉਂਕਿ ਉਹਨਾਂ ਵਿੱਚੋਂ ਕੋਈ ਜੱਟ ਨਹੀਂ ਨਾ ਹੈਗਾ ਗੁਰੂਆਂ ਵਿੱਚੋਂ। ਰੰਨਾ ਖੋ ਫਕੀਰਾਂ ਦੀਆਂ ਰਾਹ ਮਾਰੋ, ਤੰਬੂ ਤਰ ਗਰਭ ਗਮਾਨ ਦੇ ਤਾਣਿਆਂ ਜੇ। ਫਕੀਰਾਂ ਦੀਆਂ ਰੰਨਾਂ ਖੋ ਕੇ ਤੇ ਰਾਹ ਪੈ ਜਾਂਦੇ ਹੋ ਤੇ ਤੁਸੀਂ ਗਰਭ ਗੁਮਾਨ ਯਾਨੀ ਗਰੂਰ ਦੇ ਤੁਸੀਂ ਤੰਬੂ ਤਾਣੇ ਹੋਏ ਨੇ। ਰਾਤੀ ਚੋਰ ਤੇ ਦਿਨ ਉਧਾਲਿਆਂ ਤੇ, ਰਾਤ ਨੂੰ ਤੁਸੀਂ ਚੋਰੀਆਂ ਕਰਦੇ ਹੋ ਤੇ ਦਿਨ ਨੂੰ ਤੁਸੀਂ ਔਰਤਾਂ ਨੂੰ ਕੱਢ ਕੇ ਲਿਜਾਂਦੇ ਹੋ। ਸ਼ੈਤਾਨ ਵਾਂਗੂ ਜਗ ਰਾਣਿਆ ਜੇ, ਤੁਸੀਂ ਸ਼ੈਤਾਨ ਵਾਂਗੂ ਜਗ ਨੂੰ ਆਪਣਾ ਜਿਹੜਾ ਹੈ ਉਹ ਪੁੱਠਾ ਕੀਤਾ ਹੈ। ਰਾਣਿਆਂ ਦਾ ਮਤਲਬ ਪੁੱਠੇ ਪਾਸੇ ਲਾਉਣਾ। ਕਾਜ਼ੀ ਸ਼ਰ੍ਹਾ ਦਾ ਤੁਸਾਂ ਨੂੰ ਕਰੇ ਝੂਠਾ, ਮੌਜ ਸੂਲੀਆਂ ਦੀ ਤੁਸੀਂ ਮਾਣਿਆ ਜੇ। ਹੁਣ ਸ਼ਰ੍ਹਾ ਦਾ ਕਾਜ਼ੀ ਜਿਹੜਾ ਨਾ ਉਹ ਤੁਹਾਨੂੰ ਕਰੇਗਾ ਝੂਠਾ ਤੇ ਫਿਰ ਤੁਸੀਂ ਸੂਲੀ ਚੜੋਗੇ ਤੇ ਉਹਦੀਆਂ ਫਿਰ ਮੌਜਾਂ ਮਾਣਨਾ। ਇਹ ਨਿਕ ਹੰਕਾਰ ਨਾ ਮਾਰ ਰਹਿੰਦੇ, ਕਦੀ ਮੌਤ ਤਹਿਕੀਕ ਪਛਾਣਿਆ ਜੇ। ਇਹ ਮਾਲ ਦੀ ਜਿਹੜੀ ਗਰੂਰ ਹੈ, ਹੰਕਾਰ ਦਾ ਮਤਲਬ ਵੀ ਗਰੂਰ ਹੀ ਹੁੰਦਾ ਹੈ। ਕਦੀ ਮੌਤ ਦੇ ਬਾਰੇ ਸੋਚੋ ਤੇ ਫਿਰ ਤੁਹਾਨੂੰ ਹੰਕਾਰ ਨਹੀਂ ਰਹੇਗਾ। ਵਾਰਿਸ ਸ਼ਾਹ ਸਰਾਏ ਦੀ ਰਾਤ ਵਾਂਗੂ, ਦੁਨੀਆ ਖਾਬ ਖਿਆਲ ਕਰ ਜਾਣਾ। ਵਾਹ ਵਾਹ। ਡਾਕਟਰ ਸਾਹਿਬ ਇੱਥੇ ਮੈਂ ਕਮੈਂਟ ਕਰਨਾ ਚਾਹਣੀ ਹਾਂ। ਬਿਲਕੁਲ ਕਰੋ। ਹਾਂਜੀ, ਇਹ ਵਾਹਿਦ ਇੱਕ ਇੰਸਟੀਟਿਊਸ਼ਨ ਰਹੀ ਗਿਆ ਸਾ। ਹੁਣ ਮੈਨੂੰ ਨਹੀਂ ਪਤਾ ਇਹ ਰਾਜਾ ਕੇ ਫੈਸਲਾ ਦੇਸੀ, ਮਗਰ ਤੁਸਾਂ ਅਗਰ ਤੱਕੋ ਪਹਿਲੂ ਮੁੱਲਾ ਜਿਹੜਾ ਆ ਉਹ ਵੀ ਰਾਂਝੇ ਨੇ ਖਿਲਾਫ ਹੋਇਆ, ਫਿਰ ਪਰੇ ਨਕਾਜ਼ੀ ਵੀ ਰਾਂਝੇ ਨੇ ਖਿਲਾਫ ਸਾ, ਫਿਰ ਤੁਸਾਂ ਕੀ ਜਿਹੜਾ ਰਿਲੀਜਨ ਦਾ ਇੰਸਟੀਟਿਊਸ਼ਨ ਆ, सोसाइटी नी ਜਿਹੜੀ ਕਲੈਕਟਿਵ ਉਹ ਇੱਕ ਥਾਟ ਹੀ ਉਸਨੇ ਖਿਲਾਫ ਉਹ ਵੀ ਰਾਂਝੇ ਨੇ ਖਿਲਾਫ ਹੀ ਹੈ। ਹੁਣ ਗਵਰਨੈਂਸ ਨਾ ਇੰਸਟੀਟਿਊਸ਼ਨ ਦਿਸਣਾ ਪਿਆ ਨਾ, ਜੇ ਰਾਜਾ ਆਇਆ ਇਸਨੀ ਹਕੂਮਤ ਹੀ ਹੁਣ ਪਤਾ ਨਹੀਂ ਇਹ ਇੰਸਟੀਟਿਊਸ਼ਨ ਜਿਹੜਾ ਹੈ ਰਾਂਝੇ ਨੇ ਨਾਲ ਖਲਸੀ ਕਿ ਨਹੀਂ ਖਲਸੀ, ਇਹ ਮੈਨੂੰ ਨਹੀਂ ਪਤਾ, ਪਰ ਮਿਕੀ ਉਮੀਦ ਤੇ ਨਹੀਂ। ਚਲੋ ਦੇਖਦੇ ਆ, ਇਹ ਤੇ ਹੁਣ ਖੁੱਲ ਜਾਏਗੀ ਨਾ ਅਗਲੇ ਬੰਦਾ।
ਸੋਚਣੀ ਪਈ ਸੀ ਕਿ ਇਹ ਵਾਹਿਦ ਇੰਸਟੀਟਿਊਸ਼ਨ ਰਹਿ ਗਿਆ ਜਿਹੜਾ ਵਾਰਿਸ ਸ਼ਾਹ ਹਾਂਜੀ ਡਿਸਕਸ ਕੀਤਾ ਗਵਰਨੈਂਸ, ਉਹ ਆ ਗਿਆ ਫਿਰ। ਹਾਂਜੀ ਹਾਂਜੀ ਇੱਕ ਹਾਂਜੀ ਇੱਕ ਕਿੰਨੇ ਹੁਣ ਗੱਲ ਸੀ ਪੜ੍ਹਨਾ ਡਾਕਟਰ ਕਿੰਨੇ ਸਾਹਿਬ ਹੈ? ਜੀ, ਹਾਂਜੀ ਇੱਕ ਗੱਲ ਸੀ ਡਾਕਟਰ ਸਾਹਿਬ ਜੀ, ਜੀ ਮੈਂ ਹੁਣ ਸੋਚ ਰਹੀ ਹਾਂ ਕਿ ਵੀ ਜੇ ਇਹ ਚੀਜ਼ਾਂ ਇਹ ਤੁਹਾਨੂੰ ਨਾ ਇਹਨਾਂ ਸਾਰੇ ਜਿਹੜੀ ਸ਼ੁਰੂ ਤੋਂ ਕਹਾਣੀ ਸ਼ੁਰੂ ਹੋ ਕੇ ਇੱਥੋਂ ਤਾਈਂ ਆਈ ਹੈ, ਇਹ ਤੁਹਾਨੂੰ ਇਹਨਾਂ ਫਲਸਫਿਆਂ ਲਈ ਪ੍ਰਾਈਮ ਕਰ ਰਿਹਾ ਸੀ। ਨਾਓ ਹੀ ਥਿੰਕਸ ਦੈਟ ਯੂ ਆਰ ਪ੍ਰਾਈਮ, ਤੇ ਤੁਹਾਨੂੰ ਇਹ ਗੱਲਾਂ ਇਹ ਹੁਣ ਦੱਸ ਰਿਹਾ। ਹਾਂਜੀ ਹਾਂਜੀ ਚਲੋ ਜੀ, ਇਹਨੇ ਕਿੰਨੇ ਬਿਲਕੁਲ ਪੜ੍ਹਨਾ ਹੈ? ਅੱਛਾ ਡਾਕਟਰ ਜੀ ਸਾਹਿਬ, ਇੱਕ ਮੇਰੀ ਹੋਰ ਗੱਲ ਮੈਂ ਕਰਨੀ ਸੀ ਹਾਂਜੀ ਕਿ ਜਿਹੜਾ ਇਹ ਰਾਜਾ ਆ ਉਹ ਜੱਟਾਂ ਨੂੰ ਵੀ ਇੱਕ ਕਿਸਮ ਦੀ ਕਹਿ ਰਿਹਾ ਕਿ ਤੁਸੀਂ ਆਪਣੀ ਕਦਰ ਪਛਾਣੋ, ਤੁਸੀਂ ਐਵੇਂ ਜਿਹੜੇ ਬਣੇ ਬੈਠੇ ਹੋ ਨਾ, ਤੁਸੀਂ ਗਲਤ ਕੰਮ ਜੋ ਵੀ ਕਰਦੇ ਹੋ ਗਲਤ ਕਰਦੇ ਹੋ, ਯੂ ਆਰ ਐਕਚੁਅਲੀ ਲੂਜ਼ਿੰਗ ਯੋਰਸੈਲਫ, ਤੁਹਾਡੀ ਆਪਣੀ ਕਦਰ ਤੁਸੀਂ ਆਪਣੇ ਆਪ ਨੂੰ ਨਹੀਂ ਪਛਾਣ ਸਕੇ। ਹਾਂ, ਜਿਹੜਾ ਵਾਰਿਸ ਸ਼ਾਹ ਦਾ ਜੱਟ ਦਾ ਜਿਹੜਾ ਲਫ਼ਜ਼ ਜਿਵੇਂ ਉਹਨੇ ਵਰਤਿਆ ਹੈ ਨਾ, ਉਹਦੇ ਤੋਂ ਮਤਲਬ ਜੱਟ ਜ਼ਾਤ ਨਹੀਂ ਹੈਗੀ। ਵਾਰਿਸ ਸ਼ਾਹ ਨੇ ਜੱਟ ਵਰਤਿਆ ਹੈ ਜ਼ਿਮੀਂਦਾਰਾਂ ਲਈ, ਲੈਂਡ ਓਨਰਸ ਲਈ, ਲੈਂਡ ਲਾਰਡਸ ਲਈ, ਤੇ ਉਹਦਾ ਜੱਟਾਂ ਦੀ ਜ਼ਾਤ ਨਾਲ ਨਹੀਂ ਤਾਲੁਕ ਹੈ, ਕਿਉਂਕਿ ਜਿਹੜੀ ਐਗਰੀਕਲਚਰ ਜਿਹੜੇ ਦੂਜੇ ਲੈਂਡ ਲਾਰਡਸ ਨੇ ਉਹ ਵੀ ਤੇ ਉਂਝ ਹੀ ਕਰਦੇ ਨੇ ਨਾ। ਸੋ ਇਹ ਤੁਹਾਡੇ ਜ਼ਿਹਨ 'ਚ ਰਵੇ। ਅੱਛਾ ਜੀ, ਕਿੰਨੇ ਹੁਣ ਪੜ੍ਹਨਾ ਹੈ? ਜੀ ਮੈਂ ਪੜ੍ਹਨਾ ਡਾਕਟਰ ਸਾਹਿਬ। ਚਲੋ ਜੀ। 601 ਜਦੋਂ ਸ਼ਰ੍ਹਾ ਦੇ ਆਨ ਰਜੂ ਹੋਏ, ਕਾਜ਼ੀ ਆਖਿਆ ਕਰੋ ਬਿਆਨ ਮੀਆਂ, ਦਿਓ ਖੋਲ ਸੁਣਾ ਕੇ ਬਾਤ ਸਾਰੀ, ਕਰਾਂ ਉਮਰ ਖਤਾਬ ਦਾ ਨਿਆਂ ਮੀਆਂ। ਖੇੜੇ ਆਖਿਆ ਹੀਰ ਸੀ ਸਾਖ ਚੰਗਾ, ਘਰ ਚੂਚਕ ਸਿਆਲ ਦੇ ਜਾਨ ਮੀਆਂ। ਅੱਜੂ ਖੇੜੇ ਦੀ ਪੁੱਤ ਨੂੰ ਖੈਰ ਕੀਤਾ, ਹੋਰ ਲਾ ਥਕੇ ਲੋਕ ਤਾਨ ਮੀਆਂ। ਜੰਜ ਜੋੜ ਕੇ ਅਸਾਂ ਵਿਆਹ ਆਂਦੀ, ਟੱਕੇ ਖਰਚ ਕੀਤੇ ਖੈਰ ਦਾਨ ਮੀਆਂ। ਵੱਧ ਰਸਮ ਕੀਤੀ ਮੁੱਲਾ ਸਦ ਆਂਦਾ, ਜਿਸ ਨੂੰ ਹਿਫਜ਼ ਸੀ ਫਿਕ ਕੁਰਾਨ ਮੀਆਂ। ਮੁੱਲਾ ਸ਼ਾਹਿਦਾਂ ਨਾਲ ਵਕੀਲ ਕੀਤੇ, ਜਿਵੇਂ ਲਿਖਿਆ ਵਿੱਚ ਕੁਰਾਨ ਮੀਆਂ। ਅਸਾਂ ਲਾਈ ਕੇ ਦਮ ਵਿਆਹ ਆਂਦੀ, ਦੇਸ ਮੁਲਕ ਰਿਆ ਸਭੂ ਜਾਨ ਮੀਆਂ। ਰਾਵਣ ਵਾਂਗ ਲੈ ਚਲਿਆ ਸੀਤਾ, ਤਾਈ ਐ ਫੋੜਾ ਤੇਜ਼ ਜ਼ਬਾਨ ਮੀਆਂ। ਵਾਰਿਸ ਸ਼ਾਹ ਨੂੰ ਰਹੇ ਜੇ ਕਿਵੇਂ ਸਾਥੇ, ਰੱਬਾ ਜੁਮਲਦਾਰ ਹੈ ਈਮਾਨ ਮੀਆਂ। ਅੱਛਾ ਜੀ, ਅੱਛਾ ਜੀ। ਜਦੋਂ ਸ਼ਰ੍ਹਾ ਦੇ ਆਣ ਕੇ ਰੁਜੂ ਹੋਏ, ਜਦੋਂ ਉਹ ਸ਼ਰ੍ਹਾ ਦੇ ਸਾਹਮਣੇ ਹਾਜ਼ਰ ਹੋਏ, ਯਾਨੀ ਕਾਜ਼ੀ ਦੇ ਸਾਹਮਣੇ, ਕਾਜ਼ੀ ਆਖਿਆ ਕਰੋ ਬਿਆਨ ਮੀਆਂ, ਤੇ ਕਾਜ਼ੀ ਨੇ ਕਿਹਾ ਜੀ ਹੁਣ ਤੁਸੀਂ ਆਪਣੇ ਆਪਣੇ ਬਿਆਨ ਦਿਓ ਖੋਲ ਸੁਣਾ ਕੇ ਬਾਤ ਸਾਰੀ, ਕਰਾਂ ਉਮਰ ਖਤਾਬ ਦਾ ਨਿਆਂ ਮੀਆਂ। ਉਮਰ ਖਤਾਬ ਜਿਹੜਾ ਹੈ ਉਹ ਦੂਸਰਾ ਪ੍ਰਾਫਟ ਦਾ ਜਿਹੜਾ ਖਲੀਫਾ ਸੀ ਤੇ ਹਾਕਮ ਸੀ, ਉਹ ਉਮਰ ਸੀ, ਤੇ ਉਹਦੇ ਇਨਸਾਫ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹਦੇ ਪੁੱਤਰ ਨੇ ਸ਼ਾਇਦ ਕਿਸੇ ਨਾਲ ਸੈਕਸ ਕੀਤੀ ਸੀ ਤੇ ਉਹਨੂੰ ਵੀ ਉਹਨੇ ਕੋੜੇ ਮਰਵਾਏ ਸਨ। ਇਹ ਉਮਰ ਖਤਾਬ ਦੀ ਬਾਰੇ 'ਚ ਇਹ ਬੈਕਗਰਾਉਂਡ ਹੈ। ਜਿਹੜੇ ਆਖਿਆ ਹੀਰ ਸੀ ਸਾਕ ਚੰਗਾ ਰਿਸ਼ਤਾ ਸੀ, ਘਰ ਚੂਚਕ ਸਿਆਲ ਦੇ ਜਾਣ ਮੀਆਂ। ਮਤਲਬ ਜਿਹੜਾ ਚੂਚਕ ਸਿਆਲ ਹੈ ਉਹਦੇ ਘਰ ਇਹ ਕੁੜੀ ਸੀ ਤੇ ਇਹ ਚੰਗਾ ਸਾਕ ਸੀ। ਅੱਜੂ ਖੇੜੇ ਦੇ ਪੁੱਤ ਨੂੰ ਖੈਰ ਕੀਤਾ, ਉਹਨੇ ਅੱਜੂ ਖੇੜੇ ਦੇ ਪੁੱਤਰ ਨੂੰ ਜਿਹੜਾ ਅੱਜੂ ਜਿਹੜਾ ਉਹ ਹੀਰ ਦਾ ਸਹੁਰਾ ਹੈ ਨਾ, ਅੱਜੂ ਖੇੜੇ ਦੇ ਪੁੱਤ ਨੂੰ ਖੈਰ ਕੀਤਾ, ਹੋਰ ਲਾ ਥੱਕੇ ਲੋਕ ਤਾਣ ਮੀਆਂ। ਹੋਰ ਲੋਕ ਜਿਹੜੇ ਨੇ ਉਹ ਬੜੇ ਯਤਨ ਕਰ ਬੈਠੇ, ਪਰ ਉਹਨਾਂ ਨੂੰ ਆਪਣਾ ਉਹਨੇ ਸਾਗ ਨਹੀਂ ਦਿੱਤਾ ਤੇ ਉਹਨੂੰ ਅੱਜੂ ਖੇੜੇ ਦੇ ਪੁੱਤ ਨੂੰ ਦੇ ਦਿੱਤਾ ਸਾਗ। ਜੰਜ ਜੋੜ ਕੇ ਅਸਾਂ ਵਿਆਹ ਆਂਦੀ, ਟੱਕੇ ਖਰਚ ਕੀਤੇ ਖੈਰ ਦਾਨ ਮੀਆਂ। ਅਸੀਂ ਜੰਜ ਜੋੜ ਕੇ ਉੱਥੇ ਗਏ ਵਿਆਹਣ ਲਈ ਨੂੰ, ਅਸੀਂ ਟੱਕੇ ਖਰਚ ਕੀਤੇ, ਪੈਸੇ ਖਰਚ ਕੀਤੇ ਤੇ ਖੈਰਾਤ ਕੀਤੀ। ਲੱਖ ਆਦਮਾਂ ਦੀ ਢੁੱਖੀ ਲਖਮੀ ਸੀ, ਮਤਲਬ ਲੱਖਾਂ ਆਦਮੀ ਜਿਹੜੇ ਨੇ ਉਹ ਉਸ ਜੰਜ ਵਿੱਚ ਸਨ ਦੌਲਤ ਦੇ,
ਹਿੰਦੂ ਜਾਣਦੇ ਤੇ ਮੁਸਲਮਾਨ ਵੀ ਆ, ਮੁਸਲਮਾਨਾਂ ਤੇ ਹਿੰਦੂਆਂ ਸਭ ਨੂੰ ਪਤਾ ਹੈ ਕਿ ਅਸੀਂ ਇਹ ਕੀਤਾ ਸੀ। ਵੱਡ ਰਸਮ ਕੀਤੀ ਮੁੱਲਾ ਅੰਧ ਸੱਦ ਆਂਦਾ, ਜਿਸ ਨੂੰ ਹਿਵਸੀ ਫਿਕਾ ਕੁਰਾਨ ਵੀ ਆ। ਅਸੀਂ ਜਿਵੇਂ ਮੁਸਲਮਾਨਾਂ ਦੇ ਨਿਕਾਹ ਹੁੰਦਾ ਹੈ, ਅਸੀਂ ਮੁੱਲਾ ਨੂੰ ਸੱਦਿਆ ਤੇ ਉਸ ਮੁੱਲਾ ਨੂੰ ਕੁਰਾਨ ਵੀ ਜ਼ਬਾਨੀ ਯਾਦ ਸੀ ਤੇ ਫਿਕਾ ਵੀ। ਫਿਕਾ ਮਤਲਬ ਹੈਗੀ ਹੈ ਜੂਰਿਸਪ੍ਰੂਡੈਂਸ ਇਸਲਾਮ ਦੀ। ਮੁੱਲਾ ਸ਼ਾਹਿਦਾਂ ਨਾਲ ਵਕੀਲ ਕੀਤੇ, ਮੁੱਲਾ ਵੀ ਸੀ ਤੇ ਗਵਾਹ, ਸ਼ਾਹਿਦਾਂ ਦਾ ਮਤਲਬ ਗਵਾਹ, ਗਵਾਹ ਵੀ ਸਨ ਤੇ ਵਕੀਲ ਵੀ ਸਨ। ਉਹ ਤਰੀਕਾ ਹੁੰਦਾ ਹੈ ਮੁਸਲਮਾਨਾਂ ਦੇ ਵਿਆਹ ਦਾ ਕਿ ਉਹ ਜਿਹੜੇ ਨੇ ਕਿਉਂਕਿ ਵੋਟੀ ਤੇ ਜਿਹੜੀ ਲਾੜਾ ਹੈ ਉਹ ਸਾਹਮਣੇ ਸਾਹਮਣੇ ਤੇ ਮੁਸਲਮਾਨਾਂ 'ਚ ਬੈਠੇ ਨਹੀਂ ਹੁੰਦੇ, ਇਸ ਲਈ ਵੋਟੀ ਕੋਲੋਂ ਇੱਕ ਬੰਦਾ ਭੇਜੇ, 2 ਬੰਦੇ ਭੇਜੇ ਜਾਂਦੇ ਨੇ ਉਹਨੂੰ ਪੁੱਛਣ ਲਈ ਕਿ ਤੂੰ ਰਾਜ਼ੀ ਹੈ ਕਿ ਨਹੀਂ। ਉਹ ਵਕੀਲ ਹੁੰਦੇ ਨੇ ਕੁੜੀ ਦੇ। ਮੁੱਲਾ ਸ਼ਾਹਿਦਾਂ ਨਾਲ ਵਕੀਲ ਕੀਤੇ, ਜਿਵੇਂ ਲਿਖਿਆ ਵਿੱਚ ਫੁਰਕਾਨ ਵੀ ਆ, ਜਿਵੇਂ ਕੁਰਾਨ 'ਚ ਲਿਖਿਆ ਹੈ, ਅਸਾਂ ਲਾ ਕੇ ਦਮ ਵਿਆਹ ਆਂਦੀ। ਦਮ ਦਾ ਮਤਲਬ ਪੈਸਾ, ਅਸਾਂ ਪੈਸੇ ਲਾ ਕੇ ਵਿਆਹ ਕੇ ਆਂਦੀ ਸੀ। ਦੇਸ ਮੁਲਕ ਰਿਹਾ ਸਭੋ ਜਾਣਨੀ, ਪੂਰਾ ਮੁਲਕ ਤੇ ਇਲਾਕਾ ਇਸ ਨੂੰ ਜਾਣਦਾ ਸੀ ਕਿ ਅਸਾਂ ਪੈਸੇ ਲਾ ਕੇ ਵਿਆਹ ਕੇ ਲਿਆਂਦੀ। ਰਾਵਣ ਵਾਂਗ ਲੈ ਚੱਲਿਆ ਸੀਤਾ ਤਾਈ। ਇਹ ਹੁਣ ਜਿਵੇਂ ਰਾਵਣ ਸੀਤਾ ਨੂੰ ਭਜਾ ਕੇ ਲੈ ਗਿਆ ਸੀ, ਇਹ ਹੁਣ ਉਵੇਂ ਲੈ ਕੇ ਚੱਲਿਆ ਤੇ ਇਹ ਥੋੜਾ ਤੇਜ਼ ਜ਼ਮਾਨ ਵੀ ਆ। ਥੋੜਾ ਦਾ ਮਤਲਬ ਨਿਕੰਮਾ, ਜਾਹਿਲ। ਬਾਰਿਸ਼ਾਂ ਨੌ ਰਹੇ ਜੇ ਕਿਵੇਂ ਸਾਥੇ। ਇਹ ਸਾਡੀ ਜਿਹੜੀ ਡਾਟਰ ਇਨ ਲਾ ਹੈ ਨਾ, ਡਾਟਰ ਇਨ ਲਾ, ਇਹ ਸਾਡੇ ਕੋਲ ਹੀ ਰਵੇ। ਰੱਬਾ ਜੁਮਲਦਾ ਰਹੇ ਜਹਾਨ ਮੀਆਂ, ਰੱਬਾ ਜੁਮਲਦਾ ਰਹੇ ਈਮਾਨ ਮੀਆਂ। ਜੁਮਲ ਦਾ ਮਤਲਬ ਸਭ ਲੋਕ, ਇਹ ਸਭ ਲੋਕਾਂ ਦਾ ਈਮਾਨ ਰਵੇ। ਰੱਬਾ ਸਾਰਿਆਂ ਦਾ ਈਮਾਨ ਰੱਖੀ ਤੇ ਇਹ ਜਿਹੜੀ ਨਹੁੰ ਹੈ ਇਹ ਸਾਡੇ ਕੋਲ ਹੀ ਰਹਿਣੀ ਚਾਹੀਦੀ। ਬਸ ਅੱਜ ਇੱਥੋਂ ਤੱਕ ਪੜ੍ਹਨਾ ਹੈ। ਇਹ ਡਾਕਟਰ ਸਾਹਿਬ ਲਫ਼ਜ਼ ਜੁਮਲਦਾਰ ਹੈ, ਮੈਂ ਕਹਿ ਸਕਦਾ ਜੁਮਲਾ ਜਿਹੜਾ ਸੀ ਲਫ਼ਜ਼ ਬੋਲਣਾ ਨਹੀਂ, ਜੁਮਲਦਾਰ ਨਹੀਂ ਹੈ ਇਹ, ਜੁਮਲਦਾ ਰਹੇ ਈਮਾਨ ਵੀ ਹੈ। ਅੱਛਾ, ਜੁਮਲ ਕਹਿ ਸਕਣਾ ਡਾਕਟਰ ਸਾਹਿਬ, ਇਹ ਜੁਮਲਾ ਲਫ਼ਜ਼ ਜੁਮਲ ਤੋਂ ਨਿਕਲਿਆ ਕਿਉਂਕਿ ਜੁਮਲੇ 'ਚ ਸਭ ਲਫ਼ਜ਼ ਹੁੰਦੇ ਨੇ ਕਲੈਕਟਿਵ। ਆਹੋ ਮੀਆਂ ਸਾਹਿਬ ਨੇ, ਮੀਆਂ ਮੁਹੰਮਦ ਸਾਹਿਬ ਨੇ ਜੁਮਲ ਜਹਾਨ ਧੁਮੀ ਖੁਸ਼ਬੋਈ, ਉਹਨਾਂ ਵੀ ਜੁਮਲ ਦਾ ਲਫ਼ਜ਼ ਕਈ ਵਾਰੀ ਵਰਤਿਆ। ਅੱਛਾ, ਵੈਸੇ ਸਟ੍ਰੇਂਜਲੀ ਮੈਂ ਪਹਿਲੀ ਵਾਰੀ ਪੜ੍ਹ ਰਿਹਾ ਲਫ਼ਜ਼ ਇਨ ਮਾਈ ਲਾਈਫ। ਚਲੋ ਠੀਕ, ਓਕੇ ਜੀ। ਅੱਛਾ ਡਾਕਟਰ ਸਾਹਿਬ, ਇੱਕ ਤੁਹਾਨੂੰ ਗੱਲ ਪੁੱਛਣੀ ਸੀ ਕਿ ਜਦੋਂ ਹੀਰ ਔਰ ਰਾਂਝੇ ਦਾ ਪਹਿਲਾ ਮੁੱਲਾ ਵਿਆਹ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਹੀਰ ਨਹੀਂ ਮੰਨੀ, ਤੇ ਅਸੀਂ ਸਮਝਿਆ ਸੀ ਕਿ ਮੁੱਲਾ ਨੂੰ ਰਿਸ਼ਵਤ ਦਿੱਤੀ ਆ ਤੇ ਇਸ ਕਰਕੇ ਮਤਲਬ ਬਿਨਾਂ ਹੀ ਨਿਕਾਹ ਹੋਇਆ ਉਹਨੂੰ ਵਿੱਚ ਬਿਠਾ ਦਿੱਤਾ ਸੀਗਾ। ਤੇ ਇੱਥੇ ਜੋ ਕਾਜ਼ੀ ਆ ਇਹਨੂੰ ਉਸ ਗੱਲ ਦਾ ਪਤਾ ਨਹੀਂ, ਜਾਂ ਕਿ ਇਹ ਵੀ ਰਲਿਆ ਖੇੜਿਆਂ ਦੇ ਨਾਲ? ਨਹੀਂ, ਮਤਲਬ ਇਹ ਹੈ ਕਿ ਵਾਰਿਸ ਸ਼ਾਹ ਤੇ ਇਹ ਕਹਿ ਰਿਹਾ ਨਾ ਕਿ ਜਿਹੜੀ ਸ਼ਰਅ ਦਾ ਜਿਹੜਾ ਇੰਸਟੀਟਿਊਸ਼ਨ ਹੈ ਉਹ ਰਾਂਝੇ ਵਰਗੇ ਜਿਹੜੇ ਇਸ਼ਕ ਦਾ ਜਿਹੜਾ ਤਸੱਵੁਰ ਹੈ ਉਹਨੂੰ ਮੰਨ ਨਹੀਂ ਸਕਦੇ। ਦੇ ਆਰ ਇਨਹੈਰੈਂਟਲੀ ਅਪੋਜ਼ਡ ਟੂ ਈਚ ਅਦਰ। ਸੋ ਕਾਜ਼ੀ ਜਿਹੜਾ ਉਹ ਭਾਵੇਂ ਝੰਗਦਾ ਹੋਵੇ ਤੇ ਕਾਜ਼ੀ ਜਿਹੜਾ ਉਹ ਭਾਵੇਂ ਕਿਸੇ ਹੋਰ ਇਲਾਕੇ ਦਾ ਹੋਵੇ, ਉਹਨਾਂ ਨੇ ਰਾਂਝੇ ਦੇ ਨਾਲ ਇੱਕੋ ਜਿਹੀ ਕਰਨੀ। ਨਹੀਂ, ਵਿਆਹ ਦੀ ਗੱਲ ਜਿਹੜੀ ਮੈਂ ਕਰ ਰਿਹਾ ਸੀ ਕਿ ਉਹ ਰੈਕੋਰਡ ਦੱਸ ਰਿਹਾ ਕਿ ਇਸ ਤਰ੍ਹਾਂ ਵਿਆਹ ਹੋਇਆ, ਪੈਸੇ ਦਿੱਤੇ ਆ, ਤੇ ਉਹ ਉਸ ਵੇਲੇ ਆਪਾਂ ਜਦੋਂ ਪੜ੍ਹ ਰਹੇ ਸੀ ਉਦੋਂ ਇਹ ਹੋਇਆ ਸੀ ਕਿ ਮੁੱਲਾ ਨੇ ਜਾਂ ਕਾਜ਼ੀ ਨੇ ਰਿਸ਼ਵਤ ਲੈ ਕੇ। ਆਹੋ, ਪਰ ਡਰਾਮਾ ਤਾਂ ਉਹਨਾਂ ਨੇ ਪੂਰਾ ਕੀਤਾ ਹੋਏਗਾ ਨਾ। ਮਤਲਬ ਡਰਾਮਾ ਤਾਂ ਉਹਨਾਂ ਨੂੰ ਪੂਰਾ ਕਰਨਾ ਪਿਆ ਹੋਏਗਾ ਨਾ। ਕਿਉਂਕਿ ਹੀਰ ਮੰਨੀ ਨਹੀਂ ਸੀ ਤਾਂ ਉਹਨੂੰ ਚੱਕ ਕੇ ਮਤਲਬ ਵਿੱਚ ਪਾ ਦਿੱਤਾ ਸੀ। ਇਹ ਤੇ ਹੁਣ ਖੇੜੇ ਬਾਦਸ਼ਾਹ ਨੂੰ ਨਹੀਂ ਨਾ ਦੱਸਣਾ ਚਾਹੁੰਦੇ। ਫਿਰ ਕਾਜ਼ੀ ਨੂੰ ਇਸ ਗੱਲ ਦਾ ਪਤਾ ਕਿ ਉਹ ਵੀ ਕਾਜ਼ੀ ਵੀ, ਇਹ ਜਿਹੜਾ ਕਾਜ਼ੀ ਇਹ ਵੀ ਵਿੱਚ ਰਲਿਆ ਉਹਦੇ ਨਾਲ। ਇਹ ਦੂਜਾ ਕਾਜ਼ੀ ਆ, ਲੇਕਿਨ ਮੈਂ ਤੇ ਤੁਹਾਨੂੰ ਕਹਿ ਰਿਹਾ ਕਿ ਜਿਹੜੇ ਸ਼ਰਅ ਦਾ ਜਿਹੜਾ ਇੰਸਟੀਟਿਊਸ਼ਨ ਹੈ
ਵਾਰਿਸ ਸ਼ਾਹ ਕਾਜ਼ੀ ਸ਼ਰ੍ਹਾ ਦੇ ਨੂੰ ਨਾਲ ਅਹਿਲ ਤਰੀਕਤਾਂ ਰਾਹ ਕਿਆ, ਜਿਹੜੇ ਅਹਿਲੇ ਤਰੀਕਤ ਨੇ, ਤਰੀਕੇ ਦਾ ਮਤਲਬ ਹੁੰਦਾ ਰਸਤਾ, ਜਿਵੇਂ ਸੂਫੀ ਜਿਹੜੇ ਉਹਨਾਂ ਨੂੰ ਅਹਿਲੇ ਤਰੀਕਤ ਕਹਿੰਦੇ ਨੇ, ਕਿ ਜਿਹੜਾ ਸ਼ਰ੍ਹਾ ਦਾ ਕਾਜ਼ੀ ਹੈ ਉਹਨੂੰ ਅਹਿਲੇ ਤਰੀਕਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਮਤਲਬ ਉਹ ਉਹਨਾਂ ਦਾ ਖਿਲਾਫ ਹੈ। ਚੰਗਾ ਜੀ, ਓਕੇ ਓਕੇ ਜੀ, ਬਹੁਤ ਮਿਹਰਬਾਨੀ। ਓਕੇ ਓਕੇ, ਥੈਂਕ ਯੂ, ਰੱਬ ਰੱਖ।